ਤੁਹਾਨੂੰ ਕਦੋਂ ਪਤਾ ਲੱਗਿਆ ਕਿ ਮਲਕੀਤ ਸਿੰਘ ਜਿਹੜੇ ਨੌਜਵਾਨ ਦਾ ਜ਼ਹਿਰ ਦਿੱਤਾ ਗਿਆ? ਸਮਾਗਮ ਸਮਾਪਤ ਕਰਕੇ ਸਨਾਮ ਤੋਂ ਵਾਪਸ ਜਾ ਰਹੇ ਬਠਿੰਡੇ ਕੰਨੀ ਨੂੰ 3 ਜੂਨ ਨੂੰ, ਉਦੋਂ ਫਿਰ ਫੋਨ ਆਇਆ ਇਹਨਾਂ ਦਾ 8 ਵਜੇ, ਕਹਿੰਦੇ ਵੀ ਐਂ ਕਰਕੇ ਜੇਲ੍ਹ ਦੇ ਵਿੱਚ ਮਲਕੀਤ ਸਿੰਘ ਦੀ ਡੈਥ ਹੋ ਗਈ। ਜਦੋਂ ਅਸੀਂ ਮਲਾਜਾ ਹੋ ਰਿਹਾ ਸੀ ਨਾ ਮਲਕੀਤ ਸਿੰਘ ਦਾ, ਬਾਹਰ ਖੜੇ ਸੀਗੇ ਕੋਈ 150-200 ਸਿੰਘ, ਤਾਂ ਉਦੋਂ ਇੱਕ ਵੈਨ ਲੰਘੀ ਜਿਹੜੀ ਕੋਈ ਕੈਦੀਆਂ ਨੂੰ ਦਵਾਈ ਦਵਾਉਣ ਲੈ ਕੇ ਆਏ ਹੋਣੇ, ਉਹਦੇ ਵਿੱਚੋਂ ਉੱਚੀ ਚੀਕ ਕੇ ਕੋਈ ਕੈਦੀ ਬੋਲਿਆ, ਕਹਿੰਦਾ बाबा मलकीत को मार दिया 15 नंबर जेल में सुपरडेंट ने जहर देकर। मलकीत को किसने दिया? सुपरडेंट ने, जेल वालों ने दिया है, मारा भी है उसको। ਫਿਰ ਮੋਟਰਸਾਈਕਲ ਦੇ 2 ਭਜੰਗੀ ਹੱਲੇ ਨਾਲ ਗਏ, ਜਾ ਕੇ ਪੁੱਛਿਆ ਵੀ ਕੀ ਕਹਿਣਾ ਚਾਹੁੰਦੇ ਮਲਕੀਤ ਸਿੰਘ ਬਾਰੇ। ਫਿਰ ਉਹਨਾਂ ਨੇ ਉਹ ਬਿਆਨ ਦਿੱਤਾ ਜਿਹੜਾ ਤੁਸੀਂ ਸੁਣਿਆ ਹੀ ਆ ਵੀਡੀਓ ਦੇ ਵਿੱਚ। कैदी ने पूरा दावा किया जी, चीख चीख के भी बाबा को पीटा भी गया और जहर देकर मार दिया गया। मलकीत को किसने दिया? सुपरडेंट ने, जेल वालों ने दिया है, मारा भी है उसको। ਬੋਡੀ ਦੇਖੀ ਹੈ ਤੇ ਉਹਦੇ ਤੇ ਕੀ ਮਾਰ ਕੁਟਾਈ ਦੇ ਨਿਸ਼ਾਨ ਵਗੈਰਾ ਸਨ ਸਰੀਰ ਤੇ? ਹਾਂਜੀ, ਉਹਦੇ ਇੱਥੇ 9 ਵੱਜਿਆ ਹੋਇਆ ਸੀ ਜੀ। ਇਹ ਉਹਨਾਂ ਦੇ ਫਾਦਰ ਅਸੀਂ ਆਪ ਵੇਖਿਆ, ਇੱਥੇ 9 ਦਾ ਨਿਸ਼ਾਨ ਕਿਵੇਂ ਆ ਗਿਆ। ਬਾਕੀ ਆ ਸਾਰਾ ਸਰੀਰ ਸੋਜ ਵੀ ਆਈ ਹੋਈ ਸੀ, ਜਿਵੇਂ ਕੋਈ ਚੀਜ਼ ਰੱਖ ਕੇ ਕੋਈ ਮਾਰਿਆ ਹੋਵੇ ਜਾਂ ਕੋਈ ਗਲਾ ਦਬਾਇਆ, ਕੁਝ ਵੀ ਕੀਤਾ ਹੋਵੇ। ਕਿਤੇ ਨਾ ਕਿਤੇ ਤੁਸੀਂ ਪ੍ਰਸ਼ਾਸਨ ਨੂੰ ਦੋਸ਼ੀ ਮੰਨਦੇ ਹੋ ਜਾਂ ਆਪਸੀ ਗੁੱਟਬੰਦੀ ਕਰਕੇ ਵਰਤਿਆ ਗਿਆ ਇਹ ਬਾਣੀ ਪੜ੍ਹਨ ਵਾਲਾ ਬੱਚਾ ਸੀਗਾ ਬਿਲਕੁਲ। ਇੱਕ ਤਾਂ ਬਾਣੇ ਤੋਂ ਸ਼ਿਕਾਇਤ ਆਉਂਦੀ, ਬਾਣਾ ਕਹਿੰਦੇ ਵੀ ਤੂੰ ਕੋਈ ਪਟਕਾ ਬੰਨ੍ਹ ਕੇ ਸਿੰਪਲ ਰਹਿ, ਦੂਜੇ ਕੱਪੜੇ ਪਾ ਕੇ, ਬਾਣਾ ਨਹੀਂ ਪਾਉਣਾ। ਕਿਸੇ ਨਾ ਕਿਸੇ ਦਾ ਹੱਥ ਹੋ ਵੀ ਸਕਦਾ। ਇਹ ਆਪਾਂ ਕਹਿਬੇ ਕੋ ਸੋਭਾ ਨੇ ਦੇਖਿਆ ਹੀ ਪ੍ਰਵਾਨ, ਪਰ ਜੇ ਇਹਦੀ ਜਾਂਚ ਹੋਵੇ ਉੱਚ ਪੱਧਰੀ CBI ਕੋਈ ਵੀ, ਤਾਂ ਇਹ ਦੁੱਧੋਂ ਪਾਣੀ ਨਿਕਲ ਕੇ ਨਾ ਆਇਆ ਸਾਹਮਣੇ ਤਾਂ ਕਹਿ ਦਿਓ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਪਲੇਟਫਾਰਮ ਤੇ ਅਸੀਂ ਲਗਾਤਾਰ ਆਪਣੇ ਸਿੰਘਾਂ ਦੀ ਹਰ ਚੜ੍ਹਦੀ ਕਲਾ ਔਰ ਹਰ ਢਹਿੰਦੀ ਕਲਾ ਨੂੰ ਸਭ ਤੋਂ ਪਹਿਲੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਤੁਸੀਂ ਸਾਰੇ ਜਾਣੋ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤਿਹਾੜ ਜੇਲ੍ਹ ਜਦੋਂ ਅਸੀਂ ਵੀ ਉਹਨਾਂ ਨਾਲ ਮੁਲਾਕਾਤ ਕੀਤੀ, ਉਹ ਸਾਰੀ ਅਪਡੇਟਸ ਅਸੀਂ ਤੁਹਾਨੂੰ ਦਿੱਤੀ ਹੈ। ਮਗਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਜਿਹੜੀ ਹੈਗੀ ਹੈ ਬਦਲੀ ਹੋ ਚੁੱਕੀ ਹੈ ਦਿੱਲੀ ਦੇ ਮੰਡੌਲੀ ਜੇਲ੍ਹ ਦੇ ਅੰਦਰ। ਔਰ ਆਪਾਂ ਜਿਵੇਂ ਤਿਹਾੜ ਜੇਲ੍ਹ ਦੇ ਕਈ ਸਿੰਘਾਂ ਦੀ ਗੱਲ ਕੀਤੀ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਵਜ੍ਹਾ ਤੋਂ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਹੁਣ ਇਹ ਜਿਹੜੀ ਘਟਨਾ ਹੈਗੀ ਹੈ ਮੰਡੌਲੀ ਜੇਲ੍ਹ ਤੋਂ ਵੀ ਆ ਰਹੀ ਹੈ, ਜਿੱਥੇ 32-33 ਸਾਲ ਦੇ ਇੱਕ ਨੌਜਵਾਨ ਨੂੰ ਜਿਹੜਾ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ, ਬਾਣੀ ਪੜ੍ਹਨ ਵਾਲਾ ਸਿੰਘ ਸੀ, ਉਹਨੂੰ ਵੀ ਜ਼ਹਿਰ ਦੇ ਕੇ ਮਾਰਨ ਦੀ ਖਬਰ ਆ ਰਹੀ ਹੈ। ਕੀ ਸਾਰਾ ਮਸਲਾ ਹੈ, ਅਸੀਂ ਇਸ ਵੀਡੀਓ ਜਿਹੜੀ ਉਹਨਾਂ ਦੇ ਪਰਿਵਾਰ ਵੱਲੋਂ ਜਾਰੀ ਕੀਤੀ ਗਈ ਤੇ TV84 ਦੀ ਟੀਮ ਇਸ ਵੇਲੇ ਨਿਹੰਗ ਸਿੰਘਾਂ ਦੀ ਛਾਵਨੀ ਪਹੁੰਚ ਚੁੱਕੀ ਹੈਗੀ ਹੈ ਔਰ ਉਹ ਪੂਰੇ ਪਰਿਵਾਰ ਜਿਹੜਾ ਨਿਹੰਗ ਸਿੰਘਾਂ ਦੀ ਟੀਮ ਹੈ ਸਾਡੇ ਨਾਲ ਜੁੜ ਚੁੱਕੀ ਹੈ। ਗੱਲ ਦੀ ਸ਼ੁਰੂਆਤ ਉਹਨਾਂ ਦੇ ਪਿਤਾ ਜੀ ਦੇ ਨਾਲ ਤੇ ਸਾਰੇ ਸਿੰਘਾਂ ਦੇ ਨਾਲ ਕਰਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਬਲਦੇਵ ਸਿੰਘ ਜੀ, ਆਪ ਜੀ ਦੇ ਭੁਜੰਗੀ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ, ਤੁਹਾਡਾ ਇਹ ਕਹਿਣਾ ਕੀ ਸਾਰਾ ਮਸਲਾ ਹੈਗਾ? ਮਸਲਾ ਹੈਗਾ ਜੀ, ਉਹ ਜੇਲ੍ਹ 'ਚ ਬੰਦ ਸੀ 302 ਦੇ ਕੇਸ ਵਿੱਚ। ਉਹਦੇ ਵਿੱਚ ਮੈਂ ਪਹਿਲੋਂ ਸੀ ਕਿਸੇ ਪੰਥਕ ਮਸਲੇ ਦੇ ਵਿੱਚ ਜੇਲ੍ਹ ਦੇ ਵਿੱਚ, ਸਾਡਾ ਘਰੇਲੂ ਪੰਥ ਦੇ ਵਿੱਚ ਹੀ ਹਾਂਜੀ ਸਦੀਆਂ ਤੋਂ ਚੱਲੀ ਆਉਂਦੀਆਂ ਚੀਜ਼ਾਂ ਇਹ ਹਾਂਜੀ, ਤੇ ਹੁਣ ਵੀ ਇਹ ਬਣਿਆ ਮਾਹੌਲ। ਉਦੋਂ ਉਹਦੀ ਮਦਰ ਨੂੰ ਜਿਹੜਾ ਸਾਡੀ ਵਿਰੋਧੀ ਪਾਰਟੀ ਹੈ ਬਲਵੀਰ ਸਿੰਘ ਪੁੱਤਰ ਆਸਾ ਸਿੰਘ ਕੌਮ ਬਾਜੀਗਰ ਹਾਂਜੀ, ਇਹ ਉਹ ਕਹਿੰਦਾ ਸੀ ਮੇਰੇ ਨਾਲ ਰਲ ਕੇ ਰਹਿ ਤੂੰ, ਕਿਉਂਕਿ ਬਾਬਾ ਸੰਤਾ ਸਿੰਘ ਤੋਂ ਬਾਅਦ ਦੇਖੋ ਜਥੇਦਾਰ ਤੇ ਸਦਾ ਹੀ ਬਦਲਦੇ ਰਹਿੰਦੇ। ਹੁਣ 16ਵਾਂ ਸਾਡਾ ਜਥੇਦਾਰ ਚੱਲ ਰਿਹਾ ਹੈ। ਜਦੋਂ ਕਿ ਬਲਵੀਰ ਸਿੰਘ ਨੇ ਪਹਿਲਾਂ 16ਵਾਂ ਜਥੇਦਾਰ ਰਖਵਾਇਆ, ਬਾਬਾ ਸੰਤਾ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ SGPC ਨੇ। ਫਿਰ ਉਹਨਾਂ ਨੇ ਬਣਾਇਆ ਪ੍ਰੀਤਮ ਸਿੰਘ ਤੋਂ ਬਾਅਦ ਬਣਿਆ ਅਮਰੀਕ ਸਿੰਘ, ਜੋ ਕਿ ਪ੍ਰੀਤਮ ਸਿੰਘ ਇੱਕ ਡਰਾਈਵਰ ਸੀ ਪੈਪਸੂ ਦਾ, ਉਹਨੂੰ ਹਟਾ ਕੇ ਉੱਥੇ ਨੌਕਰੀ ਤੋਂ ਇੱਧਰ ਉਹਨੂੰ ਲਿਆਂਦਾ ਗਿਆ ਤੇ ਜਥੇਦਾਰ ਬਣਾਇਆ ਗਿਆ। ਮੈਂ ਗਵਾਹ ਬੁਰਜ ਆਪਣਾ ਬਾਬਾ ਟਾਲੇ ਦੇ ਬਾਹਰ ਇੱਕ ਦਰਜੀ ਸੀ ਲੰਮਾ ਜਿਹਾ
ਹਾਂਜੀ ਉਹਦੇ ਕੋਲ ਮੈਂ ਚੋਲੇ ਸੌਂਦਾ ਸੀ, ਬੁਰਜ ਕਾਲੀ ਫੂਲਾ ਸਿੰਘ ਰਹਿੰਦਾ ਸੀ 84 ਤੋਂ ਬਾਅਦ, ਤੇ ਉੱਥੇ ਬੜੇ ਚੋਲੇ ਸੀਪੇ ਪਏ। ਮੈਂ ਕਿਹਾ ਵੀ ਬੜੇ ਚੋਲੇ ਸੀਪੇ ਨੇ ਕਿਤੇ ਨੇ। ਉਹਨੇ ਕਿਹਾ ਵੀ ਬਾਬਾ ਜਿਹੜਾ ਪ੍ਰੀਤਮ ਸਿੰਘ ਜਥੇਦਾਰ ਬਣਿਆ ਬੁੱਢੇ ਦਲ ਦਾ, ਉਹਦੇ ਨਾਲ ਦੀ ਸੰਗਤ, ਮਤਲਬ ਸ਼੍ਰੋਮਣੀ ਕਮੇਟੀ ਹੀ ਚੋਲੇ ਸਵਾ ਕੇ ਦਿੱਤੀ ਸੀ, ਬੁੱਢੇ ਦਲ ਦੇ ਬਰਾਬਰ ਉਹਨੂੰ ਖੜਾ ਕੀਤਾ ਸੀ। ਲੇਕਿਨ ਉਹ ਐਸਾ ਉੱਥੇ ਫਤਿਹਗੜ੍ਹ ਸਾਹਿਬ ਬੜੀ ਚੱਲੀ, ਫਤਿਹਗੜ੍ਹ ਚੌਰ ਦੇ ਪਿੱਛੇ ਬੜਾ ਝਗੜਾ ਹੋਇਆ, ਉਹਦੇ ਵਿੱਚ ਕਈ ਸਿੰਘ ਸਾਡੇ ਵੀ ਮਾਰਿਆ ਗਿਆ, ਉਹਨਾਂ ਦੇ ਸਿੰਘ ਮਾਰਿਆ ਗਿਆ। ਝਗੜੇ ਦੇ ਵਿੱਚ ਉਹ ਜਥੇਦਾਰੀ ਤੋਂ ਭੱਜ ਗਿਆ। ਫਿਰ ਅਮਰੀਕ ਸਿੰਘ ਨੂੰ ਬਣਾਇਆ, ਜੋ ਕਿ ਖਾੜਕੂ ਮਤਲਬ ਉਧਰ ਦੇ ਲਾਹਿਰ ਦੇ ਵਿੱਚ ਨਾਲ ਸੰਬੰਧ ਸੀ, ਹਾਂਜੀ ਜੋ ਵੀ ਸੀ, ਹਾਂਜੀ। ਪਰ ਉਹਨੂੰ ਬਣਾਇਆ। ਉਹਨੂੰ ਬਣਾਉਣ ਤੋਂ ਬਾਅਦ ਜਦੋਂ ਉਹ ਵੀ ਮਾਰਿਆ ਗਿਆ, ਖਾੜਕੂ ਲਹਿਰ 'ਚ ਵਿਚਾਰਾ ਮਾਰਿਆ ਗਿਆ, ਹਾਂਜੀ। ਫਿਰ ਇਹ ਬਲਵੀਰ ਸਿੰਘ ਨੂੰ ਬਣਾਇਆ 16ਵਾਂ ਜਥੇਦਾਰ। 16ਵਾਂ ਜਥੇਦਾਰ ਦੇ ਨਾਲ ਵੀ ਇਹਨੂੰ ਸਬਰ ਨਹੀਂ ਆਇਆ। ਫਿਰ ਇਹਨੇ ਬਾਬਾ ਸੰਤਾ ਸਿੰਘ ਜੀ ਵਿੱਚ ਦੁਬਾਰਾ ਸ਼ਾਮਲ ਹੋ ਕੇ ਬਾਬਾ ਸੰਤਾ ਸਿੰਘ ਨੂੰ ਟੌਰਚਰ ਕਰਕੇ ਮਾਰਿਆ, ਔਰ ਬੁੱਢੇ ਹੋਣ ਤੇ ਉਹਨੇ ਜਾਲੀ ਵਸੀਅਤ ਬਣਾਈ, ਜਦੋਂ ਕਿ ਉਹਦਾ ਅੰਗੂਠਾ ਐਵੇਂ ਨਹੀਂ ਲੱਗਿਆ ਹੋਇਆ ਬਾਬਾ ਸੰਤਾ ਸਿੰਘ ਦਾ, ਇੱਦਾਂ ਲੱਗਿਆ ਹੋਇਆ ਜਦੋਂ ਕਿ ਬਾਬਾ ਸੰਤਾ ਸਿੰਘ ਦਸਤਖਤ ਕਰਦੇ ਸਨ, ਠੀਕ ਹੈ ਜੀ। ਉਹ ਬਸ ਆਪਣਾ ਜਿੱਥੇ ਨਾ ਸ਼੍ਰੋਮਣੀ ਸੇਵਾ ਰਤਨ, ਪੰਥ ਰਤਨ ਤੇ ਬਾਬਾ ਬਲਵੀਰ ਸਿੰਘ ਆ ਲਿਖਾਉਣ ਦੇ ਵਾਸਤੇ ਸਾਰੀਆਂ ਛਾਉਣੀਆਂ ਤੇ ਉਹਨੇ ਕਬਜ਼ੇ ਕੀਤੇ ਹੋਏ ਨੇ SGPC ਦੇ ਨਾਲ ਮਿਲ ਕੇ, ਠੀਕ ਹੈ ਜੀ। SGPC ਜਿਹੜੀ ਹੈ ਉਹ ਬੁੱਢੇ ਦਲ ਨੂੰ ਕਈ ਧੜਿਆਂ ਦੇ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ, ਜਦੋਂ ਕਿ ਉਹ ਹੈਗੇ ਵੀ ਨੇ, ਬਣਾ ਹੀ ਦਿੱਤੇ, ਕਾਮਯਾਬ ਹੋ ਗਈ ਇਸ ਮਸਲੇ ਦੇ ਵਿੱਚ, ਹਾਂਜੀ। ਤੇ ਉਹਦੇ ਜਿਹਦੇ ਵਿੱਚ ਬਲਵੀਰ ਸਿੰਘ ਦਾ ਧੜਾ ਹੈਗਾ, ਬਾਬਾ ਜੋਗਿੰਦਰ ਸਿੰਘ ਰਕਬੇ ਵਾਲੇ, ਇੱਕ ਬੁੱਢਾ ਦਲ ਜਿਹੜਾ ਬਾਬਾ ਸੰਤਾ ਸਿੰਘ ਨੇ ਮਤਲਬ ਤਿਆਰ ਕੀਤਾ ਸੀ। ਬਾਬਾ ਸੰਤਾ ਸਿੰਘ ਆਪਣੇ ਹੁੰਦਿਆਂ ਹੀ 14ਵੇਂ ਜਥੇਦਾਰ ਬਾਬਾ ਸੁਰਜੀਤ ਸਿੰਘ ਨੂੰ ਬਣਾਤਾ ਸੀ। ਬਾਬਾ ਸੁਰਜੀਤ ਸਿੰਘ ਦੀ ਡੈਥ ਤੋਂ ਬਾਅਦ ਬਾਬਾ ਪ੍ਰੇਮ ਸਿੰਘ ਤੋਂ ਬਾਅਦ ਹੁਣ ਇਸ ਵੇਲੇ ਬਾਬਾ ਮਾਨ ਸਿੰਘ ਨੇ। ਇਹ 3 ਗਰੁੱਪ ਚੱਲੇ ਆ ਰਹੇ ਨੇ, SGPC ਦੀ ਦੇਣ ਨੇ। ਜਦੋਂ ਕਿ ਬਾਬਾ ਸੰਤਾ ਸਿੰਘ ਤੱਕ ਇੱਕ ਹੀ ਬੁੱਢਾ ਦਲ ਸੀ, ਤੇ ਉਹ ਮਤਲਬ ਕਿ ਉਹ ਜਿਹੜਾ ਬਲਵੀਰ ਸਿੰਘ ਆਪਣੇ ਕੰਮ ਲੈਣ ਵਾਸਤੇ SGPC ਨੇ, ਜਿਵੇਂ ਕਿ ਅਸੀਂ ਸੁਣਦੇ ਹਾਂ ਕਿ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਵੀ 100 ਸਾਲ ਦਾ ਬੁੱਢੇ ਦਲ ਨੇ SGPC ਨੂੰ ਪਟਾ ਲਿਖ ਕੇ ਦਿੱਤਾ ਵੀ 100 ਸਾਲ ਤੁਸੀਂ ਸੇਵਾ ਕਰੋ ਕਮੇਟੀ ਦੀ। ਉਹ 100 ਸਾਲ ਹੁਣ ਹੋ ਗਏ ਖਤਮ ਬਣੇ, ਵੇਖੋ SGPC ਨੂੰ ਬਣਿਆ ਪਿੱਛੇ ਮਨਾ ਕੇ ਹਟੀ ਹੈ ਨਾ 100 ਸਾਲਾ। ਤੇ ਉਹਦੇ ਵਿੱਚ ਕਹਿੰਦੇ ਵੀ ਬਲਵੀਰ ਸਿੰਘ ਤੋਂ ਦੁਬਾਰਾ ਲਿਖਤ ਕਰਵਾਈ ਹੈ ਜਾਲੀ ਜਥੇਦਾਰ ਬਣਾ ਕੇ, ਜਦੋਂ ਕਿ ਬਾਬਾ ਸੰਤਾ ਸਿੰਘ ਜੀ ਹੁੰਦੇ ਉਹ ਕਦੀ ਨਹੀਂ ਸੀ ਲਿਖ ਕੇ ਦਿੰਦੇ। ਬਾਬਾ ਸੰਤਾ ਸਿੰਘ ਦਾ ਭਚੰਗੀਆਂ ਨੂੰ, ਨਿਹੰਗ ਸਿੰਘਾਂ ਨੂੰ ਤਿਆਰ ਕਰ ਰਹੇ ਸਨ, ਪੜ੍ਹਾ ਰਹੇ ਸਨ, ਆ ਦਸਮ ਸਰਬ ਲੋ, ਹਾਂਜੀ PhD ਤੱਕ ਕਰਾ ਰਹੇ ਸੀ ਵੀ ਤੁਸੀਂ ਆ ਕੇ ਗੁਰਦੁਆਰਾ ਦਾ ਪ੍ਰਬੰਧ ਤੇ ਪੰਥ ਦਾ ਕੰਮ ਸੰਭਾਲੋ, ਠੀਕ ਹੈ ਜੀ। ਇਹ ਇੱਦਾਂ ਦੀ ਕੋਈ ਗੱਲ ਹੀ ਨਹੀਂ ਹੈਗੀ ਸੀ ਵੀ ਕਿ ਮਤਲਬ ਬਾਬਾ ਜੀ ਬਹੁਤ ਵੱਡੀ ਤਿਆਰੀ ਵਿੱਚ ਸਨ, ਤੇ ਉਹਨਾਂ ਨੂੰ ਇਹ ਕਰਨ ਵਾਸਤੇ ਇਹਨਾਂ ਨੇ ਇੱਕ ਜ਼ਾਲੀ ਜਿਹਾ ਬੰਦਾ ਮਤਲਬ ਕਿ ਜਿਹਨੂੰ ਬਾਬਾ ਸੰਤਾ ਸਿੰਘ ਨੇ ਦਲ ਚੋਂ ਕੱਢਿਆ ਹੋਇਆ ਸੀ, ਠੀਕ ਹੈ ਜੀ। ਤੇ ਇਹ ਵਿੱਚ ਬੰਦੇ ਪਾ ਕੇ ਇਹ ਦੁਬਾਰਾ ਆ ਗਏ ਨੇ। ਫਿਰ ਉਹੀ ਆਪਣੇ ਜਿਹੜੇ ਬੰਦੇ ਇਹਦੇ ਵਿਰੁੱਧ ਕੇਸ ਲੜਨ ਜਾਂਦੇ ਸੀ ਅਦਾਲਤਾਂ 'ਚ, ਉਹਨਾਂ ਨੂੰ ਮਹੰਤੀਆਂ ਤੋਂ ਬਦਲਿਆ, ਉਹਨਾਂ ਨੂੰ ਅਹੁਦਿਆਂ ਤੋਂ ਲਾਇਆ ਇਹਨੇ ਇੱਕ ਨੂੰ ਮਿਲ ਕੇ, ਹੈ ਜੀ। ਬਾਬਾ ਸੰਤਾ ਸਿੰਘ ਜੀ ਥੋੜ੍ਹੀ ਬਿਰਤੀ ਵੱਡੀ ਹੋ ਗਈ ਸੀ, ਕਈ ਕੌਮਾਂ 'ਚ ਕਹਿੰਦੇ ਨੇ, ਅਸੀਂ ਕੌਮਾਂ 'ਚ ਨਹੀਂ ਕਹਿ ਸਕਦੇ, ਇਸ ਤਰ੍ਹਾਂ ਕਹਿੰਦੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਸਨ, ਹੈ ਜੀ। ਯਸ ਲੋ ਹੀ ਚੱਲਦਾ ਸੀ ਉਹਨਾਂ ਦਾ, ਇਸ਼ਾਰਾ ਹੀ ਚੱਲਦਾ ਸੀ ਉਹਨਾਂ ਦਾ। ਉਹੀ ਮਾਫੀ ਚਾਹਨਾ, ਆਪਾਂ ਜ਼ਿਆਦਾ ਡਿਟੇਲ ਹੀ ਚਲੇ ਗਏ। ਆਪ ਜੀ ਦੇ ਕਹਿਣ ਦਾ ਜਿੱਥੇ ਤੱਕ ਮੈਨੂੰ ਸਮਝ ਆ ਰਿਹਾ ਕਿ ਬਾਬਾ ਬਲਬੀਰ ਸਿੰਘ ਹੋਰਾਂ ਦੀ ਜਿਹੜਾ ਗਰੁੱਪ ਹੈਗਾ ਉਹ ਕਿੱਥੇ ਨਾ ਕਿਤੇ ਸ਼ਾਮਿਲ ਹੈਗਾ ਤੁਹਾਡੇ ਬੇਟੇ ਨੂੰ ਜ਼ਹਿਰ ਦੇਣ ਦੇ ਮਾਮਲੇ। ਮੈਂ ਕਹਿੰਦਾ ਜੀ ਉਹ ਸਾਡੇ ਤੇ ਝੂਠੇ ਕੇਸ ਪਾਉਂਦਾ ਬਲਬੀਰ ਸਿੰਘ। ਪਿੱਛੇ ਉਹਦਾ ਫਤਿਹਗੜ੍ਹ ਸਾਹਿਬ ਇੱਕ ਨਿਹੰਗ ਵੱਢਿਆ ਗਿਆ, ਹਾਂਜੀ। ਜਦੋਂ ਕਿ ਬੰਦਾ ਕੋਲੋਂ ਫੜਿਆ ਗਿਆ, ਉਹ ਫੜ ਕੇ ਸਜ਼ਾ ਵੀ ਕੱਟ ਕੇ ਚਲਾ ਗਿਆ। ਉਹਦੇ ਵਿੱਚ ਬਾਬਾ ਪ੍ਰੇਮ ਸਿੰਘ ਬੁੱਢੇ ਦਲ ਦੇ 15ਵੇਂ ਜਥੇਦਾਰ ਹੋਏ ਨੇ ਉਹ, ਔਰ ਬੁੱਢੇ ਦਲ ਦੇ ਮੁਖਤਿਆਰੀ ਆਮ ਬਾਬਾ ਦਿਆਲ ਸਿੰਘ ਜੀ, ਜੋ ਕਿ ਬਾਬਾ ਚੇਤ ਸਿੰਘ ਦੀ ਗੜਵਈ ਸਨ, ਬਾਬਾ ਸੰਤਾ ਸਿੰਘ, ਬਾਬਾ ਸੁਰਜੀਤ ਸਿੰਘ, ਬਾਬਾ ਪ੍ਰੇਮ ਸਿੰਘ ਔਰ ਬਾਬਾ ਮਾਨ ਸਿੰਘ ਦੇ ਹੁਣ ਤੱਕ ਮਤਲਬ ਮੁਖਤਿਆਰੀ ਆਮ ਤੁਰੇ ਆਉਂਦੇ ਨੇ, ਹਾਂਜੀ। ਆਪਣੇ ਮਤਲਬ ਕਿ ਭਾਰ ਨੂੰ ਘਟਾਉਣ ਵਾਸਤੇ ਬਾਬਾ ਦਿਆਲ ਸਿੰਘ ਅੱਗੇ ਗਾਹ ਛੋਟੇ ਮੁਖਤਿਆਰ ਆਮ ਕਈ ਬਣਾਏ ਨੇ, ਉਹ ਕੰਮ ਕਰ ਰਹੇ ਨੇ। ਪਰ ਬਾਬਾ ਜੀ ਦਾ ਸਾਰਾ ਦੇਖ ਰੇਖ ਬਾਬਾ ਦਿਆਲ ਸਿੰਘ ਜੀ ਦੀ ਹੈ। ਉਹਨਾਂ ਦਾ ਔਰ ਮੇਰਾ ਔਰ ਮੇਰੇ ਬੇਟੇ ਦਾ ਨਾਮ ਉਹ ਫਤਿਹਗੜ੍ਹ ਕੇਸ 'ਚ ਪਾਇਆ, ਸਾਨੂੰ ਪਤਾ ਵੀ ਨਹੀਂ। ਯਾਨੀ ਕਿ ਜੇ ਆਪ ਜੀ ਦਾ ਕਹਿਣਾ ਕਿ ਜਿਹੜਾ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਨੇ ਉਹਦੇ 'ਚ ਤੁਹਾਡੇ ਬੇਟੇ ਨੂੰ ਨਜਾਇਜ਼ ਫਸਾਇਆ। ਨਜਾਇਜ਼, ਹਾਂਜੀ। ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆ ਰਹੀ ਹੈ, ਉਹਦੇ ਵਿੱਚ ਬਾਬਾ ਬਲਵੀਰ ਸਿੰਘ ਨੇ ਇੰਟਰਵਿਊ ਦਿੱਤੀ 3 ਘੰਟਿਆਂ ਦੀ। ਉਹਦੇ ਵਿੱਚ ਜ਼ਿਕਰ ਕੀਤਾ ਕਿ ਜਿਹੜਾ ਮਲਕੀਤ ਸਿੰਘ ਹੈ ਇਹ ਬਗੀਚੀ ਕਾਂਡ ਵਿੱਚ ਵੀ ਇਨਵੋਲਵ ਸੀ, ਜਦੋਂ ਕਿ ਬਗੀਚੀ ਕਾਂਡ ਵੇਲੇ ਤਾਂ ਬੱਚਾ ਸੀ, ਹਾਂਜੀ, ਠੀਕ ਹੈ ਨਾ ਜੀ। ਬੱਚੇ ਵਿੱਚ ਉਹ ਕਿੱਥੇ ਜਾ ਕੇ ਇਨਵੋਲਵ ਹੋ ਗਿਆ, ਹਾਂਜੀ। ਤੇ ਹੁਣ ਇੱਕ ਹੁਣ ਫੇਰ ਆ ਰਹੀ ਹੈ ਆ ਜਿਹੜੀ ਹੁਣ ਚੱਲਿਆ ਕੰਮ ਜਿਹੜਾ ਉਹਦੇ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਨੇ ਗੱਲ ਨੂੰ ਝੂਠਾ ਪਾਉਣ ਵਾਸਤੇ ਮਤਲਬ ਆਹ ਗੱਲ ਬਣਾਈ ਹੈ ਕਿ ਬਗੀਚੀ ਕਾਂਡ 'ਚ ਲੋੜਿੰਦਾ ਸੀ, ਜੋ ਕਿ ਅਸਲਾ ਲੈ ਕੇ ਆਇਆ ਸੀ, ਪਤਾ ਨਹੀਂ ਕਿੱਥੋਂ ਬੋਲ ਰਹੇ ਨੇ, ਤੇ ਉਹ ਬਾਬਾ ਸੰਤ ਬਲਵੀਰ ਸਿੰਘ ਨੂੰ ਮਾਰਨਾ ਚਾਹੁੰਦਾ ਸੀ, ਤੇ ਉਹ ਹੁਣ ਮਤਲਬ ਸ਼ਹੀਦ ਹੋ ਗਿਆ। ਹੁਣ ਆਹ ਕਹਾਣੀ ਨੂੰ ਐਂ ਬਣਾਤਾ ਇਹਨਾਂ ਨੇ। ਫਿਰ ਇੱਥੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਬਾਬਾ ਬਲਵੀਰ ਸਿੰਘ ਵਿੱਚ ਸ਼ਾਮਲ ਹੈ।
ਹਾਂਜੀ ਬਿਲਕੁਲ ਸੰਗਤ ਜੀ, ਬੜੇ ਵੱਡੇ ਇਲਜ਼ਾਮ ਲੱਗ ਰਹੇ ਨੇ। ਇਹਨਾਂ ਦੇ ਮਾਮਾ ਜੀ ਵੀ ਨੇ। ਮਾਮਾ ਜੀ ਲੱਗਦੇ ਹੋ ਤੁਸੀਂ ਭਾਈ ਸਾਹਿਬ ਜੀ? ਆਪ ਜੀ ਦਾ ਸ਼ੁਭ ਨਾਮ ਵੀਰ ਜੀ? ਮੇਰਾ ਨਾਮ ਇੰਦਰਜੀਤ ਸਿੰਘ ਹੈ। ਇੰਦਰਜੀਤ ਸਿੰਘ ਜੀ, ਫਤਿਹ ਦੀ ਸ਼ਾਨ ਤੋਂ ਗੱਲ ਦੀ ਸ਼ੁਰੂਆਤ ਕਰਨੇ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਖਾਲਸਾ ਫਤਿਹ। ਵਾਹਿਗੁਰੂ ਵੀਰ ਜੀ, ਜਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ, ਤੁਹਾਨੂੰ ਕਦੋਂ ਪਤਾ ਲੱਗਿਆ ਕਿ ਮਲਕੀਤ ਸਿੰਘ ਜਿਹੜੇ ਨੌਜਵਾਨ ਦਾ ਜ਼ਹਿਰ ਦਿੱਤਾ ਗਿਆ? ਤੁਹਾਨੂੰ ਕਿਵੇਂ ਪਤਾ ਲੱਗਿਆ ਸਾਰੀ ਗੱਲ? ਸਾਨੂੰ ਜੀ ਸਾਡੇ ਪਿਤਾ ਜੀ ਦੀ ਬਰਸ਼ੀ ਸੀ 2 ਤਰੀਕ ਨੂੰ, 2 ਜੂਨ ਦੀ। ਉਹ ਸਮਾਗਮ ਸਮਾਪਤ ਕਰਕੇ ਸਨਾਮ ਤੋਂ ਵਾਪਸ ਜਾ ਰਹੇ ਬਠਿੰਡੇ ਕੰਨੀ ਨੂੰ 3 ਜੂਨ ਨੂੰ। ਉਦੋਂ ਫਿਰ ਫੋਨ ਆਇਆ ਇਹਨਾਂ ਦਾ 8:00 ਵਜੇ, ਕਹਿੰਦੇ ਵੀ ਐਂ ਕਰਕੇ ਜੇਲ੍ਹ ਦੇ ਵਿੱਚ ਮਲਕੀਤ ਸਿੰਘ ਦੀ ਡੈਥ ਹੋ ਗਈ। ਤੇ ਇਉਂ ਕਰਕੇ ਫਿਰ ਅਸੀਂ ਉੱਥੋਂ ਇੱਧਰ ਨੂੰ ਚਾਲਾ ਪਾਤਾ, ਇਹਨਾਂ ਦੇ ਕੋਲੇ ਆ ਗਏ। ਸਾਨੂੰ ਸਵੇਰੇ 8 ਵਜੇ 3 ਤਰੀਕ ਨੂੰ ਪਤਾ ਲੱਗੇ, 3 ਜੂਨ ਨੂੰ। ਤੇ ਇਹ ਜਿਹੜੀ ਵੀਡੀਓ ਸਾਨੂੰ ਅੱਜ ਦਿਖਾਈ ਗਈ ਹੈ, ਉਹ ਵੀਡੀਓ ਦਾ ਕੀ, ਉਹ ਜਿਹਦੀ ਆਵਾਜ਼ ਸੀ, ਕਿਹਦੀ ਆਵਾਜ਼? ਇਹ ਜੀ ਮੈਂ ਵੀ ਉੱਥੇ ਹਾਜ਼ਰ ਸੀਗਾ ਜਦੋਂ ਅਸੀਂ ਮਲਾਜਾ ਹੋ ਰਿਹਾ ਸੀ ਨਾ ਮਲਕੀਤ ਸਿੰਘ ਦਾ। ਬਾਹਰ ਖੜੇ ਸੀਗੇ ਕੋਈ 150-200 ਸਿੰਘ। ਤਾਂ ਉਦੋਂ ਇੱਕ ਵੈਨ ਲੰਘੀ ਜਿਹੜੀ ਕੋਈ ਕੈਦੀਆਂ ਨੂੰ ਦਵਾਈ ਦਵਾਉਣ ਲੈ ਕੇ ਆਏ ਹੋਣੇ। ਉਹਦੇ ਵਿੱਚੋਂ ਉੱਚੀ ਚੀਖ ਕੇ ਕੋਈ ਕੈਦੀ ਬੋਲਿਆ, ਕਹਿੰਦਾ ਬਾਬਾ ਮਲਕੀਤ ਕੋ ਮਾਰ ਦਿਆ 15 ਨੰਬਰ जेल में सुपरडेंट ने जहर देकर। ये शब्द उन्हें 2-3 बार दोहराए। ये समझ आ गई फिर भी 15 नंबर च अपना ही काका रहिंदा। फिर मोटरसाइकिल के 2 भजंगी हल्ले नाल गए, जाके पूछा भी की कहना चाहुंदे मलकीत सिंह बारे। फिर उन्होंने वो बयान दिता जिहड़ा तुसीं सुनिया ही आ वीडियो दे विच। ਇਹ ਵੀਡੀਓ ਅਸੀਂ ਚਲਾ ਵੀ ਰਹੇ ਹਾਂ ਨਾਲੇ ਨਾਲ, ਔਰ ਇਸ ਵੀਡੀਓ ਤੋਂ ਜਿਸ ਤੋਂ ਤੁਹਾਡਾ ਇੰਟਰਵਿਊ ਚੱਲਣਾ ਅਸੀਂ ਪੂਰੀ ਵੀਡੀਓ ਦਿਖਾਵਾਂਗੇ ਵੀ। ਵਿੱਚ ਉਹਨਾਂ ਨੇ ਪੂਰਾ ਕੈਦੀ ਨੇ रियागाल वो कैदी ने पूरा दावा किया जी, चीख चीख के भी बाबा को पीटा भी गया और जहर देकर मार दिया गया। ਤੁਸੀਂ ਬੋਡੀ ਦੇਖੀ ਹੈ ਤੇ ਉਹਦੇ ਤੇ ਕੀ ਮਾਰ ਕੁਟਾਈ ਦੇ ਨਿਸ਼ਾਨ ਵਗੈਰਾ ਸਨ ਸਰੀਰ ਤੇ? ਹਾਂਜੀ, ਉਹਦੇ ਇੱਥੇ 9 ਵੱਜਿਆ ਹੋਇਆ ਸੀ ਜੀ। ਇਹ ਇਹਨਾਂ ਦੇ ਫਾਦਰ ਅਸੀਂ ਆ ਵੇਖਿਆ ਇੱਥੇ 9 ਦਾ ਨਿਸ਼ਾਨ ਕਿਵੇਂ ਆ ਗਿਆ। ਬਾਕੀ ਇਹ ਸਾਰਾ ਸਰੀਰ ਸੋਜ ਵੀ ਆਈ ਹੋਈ ਸੀ, ਜਿਵੇਂ ਕੋਈ ਚੀਜ਼ ਰੱਖ ਕੇ ਕੋਈ ਮਾਰਿਆ ਹੋਵੇ ਜਾਂ ਕੋਈ ਗਲਾ ਦਬਾਇਆ, ਕੁਝ ਵੀ ਕੀਤਾ ਹੋਵੇ, ਸਾਹ ਇੱਥੋਂ ਦਾ ਰੋਕ ਲਿਆ ਹੋਵੇ ਨਾ ਤੇ ਭਾਰਾ ਹੋ ਜਾਂਦਾ। ਇਸ ਤਰ੍ਹਾਂ ਸਾਰਾ ਨੀਲਾ ਵੀ ਹੋਇਆ ਪਿਆ ਸੀ ਮੋਢਿਆਂ ਤੋਂ ਲੈ ਕੇ ਤੇ ਫੇਸ ਤੇ ਲੱਗਦਾ ਸੀ ਵੀ ਕੁਝ ਹੈਗਾ। ਅਗਰ ਸਰੀਰ, ਅਗਰ ਤੁਸੀਂ ਕਹਿ ਰਹੇ ਫੇਸ ਨੀਲਾ ਹੋ ਗਿਆ ਤੇ ਅੰਡਰਸਟੂਡ ਹੈਗਾ ਕਿ ਜ਼ਹਿਰ ਕਰਕੇ ਹੀ ਹੁੰਦਾ ਹੈ। ਹਾਂਜੀ। ਤੇ ਤੁਸੀਂ ਪੁਲਿਸ ਪ੍ਰਸ਼ਾਸਨ ਵੱਲੋਂ, ਜੇਲ੍ਹ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਕੀਤੀ ਕਿ ਵੀ ਸਾਨੂੰ ਸੀਸੀਟੀਵੀ ਫੁਟੇਜ ਦਿੱਤੀ ਜਾਏ ਜਿਹਦੇ ਨਾਲ ਕੁਝ ਸਾਬਿਤ ਹੋ ਸਕੇ? ਉਹ ਜੀ ਵਕੀਲ ਕਰ ਰਹੇ, ਇਹਨਾਂ ਨੇ 3 ਵਕੀਲ ਖੜੇ ਕੀਤੇ। ਉਹ ਵਕੀਲ ਸਾਹਿਬ ਹੁਣੀ ਸਾਰੀ ਕਾਰਵਾਈ ਕਰ ਰਹੇ ਨੇ। ਜੇਲ੍ਹ ਦੇ ਵਿੱਚ ਜਿਹੜੀ ਬੈਰਕਾਂ ਜਿੱਥੇ ਉਹਨਾਂ ਨੂੰ ਰੱਖਿਆ ਹੋਇਆ ਸੀ ਉੱਥੇ ਜਿਹੜੇ ਕੋਈ ਕੈਮਰੇ ਲੱਗੇ ਆ ਉਹਨਾਂ ਦੀ ਸਾਰੀ ਫੁਟੇਜ ਵਕੀਲ ਕਢਾ ਰਹੇ ਆ ਜੀ। ਅਜੇ ਪਰ ਮਿਲੀ ਨਹੀਂ ਉਹਨਾਂ ਨੂੰ। ਕੋਈ ਸਮਾਂ ਦਿੱਤਾ ਉਹਨਾਂ ਨੇ ਵੀ ਇੰਨੇ ਦਿਨਾਂ 'ਚ ਸਮਾਂ ਦੇ ਦਿੱਤੀ ਜਾਏਗੀ? ਕੱਲ ਵਕੀਲ ਸਾਹਿਬ ਨਾਲ ਗੱਲ ਹੋਈ, 1-2 ਦਿਨ ਤਾਂ ਲੱਗ ਹੀ ਸਕਦੇ ਆ, ਮਿਲ ਜੂਗੀ ਪਰ ਕਿਉਂਕਿ ਵਕੀਲ ਲੱਗੇ ਹੋਏ ਆ ਵੱਡੇ ਮਗਰ। ਸਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਤੱਕ ਤੁਹਾਡੀ ਆਵਾਜ਼ ਪਹੁੰਚ ਰਹੀ ਹੈ, ਔਰ ਖਾਸ ਕਰਕੇ ਅਗਰ ਅਸੀਂ ਗੱਲ ਕਰੀਏ ਕਿ ਮੰਡੌਲੀ ਜੇਲ੍ਹ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਹੈਗੇ ਨੇ ਉਹ ਵੀ ਉਸੇ ਜੇਲ੍ਹ ਵਿੱਚ ਹੈਗੇ ਨੇ। ਮੈਂ ਖੁਦ ਕਈ ਵਾਰ ਉਹਨਾਂ ਨਾਲ ਮੁਲਾਕਾਤ ਕਰ ਚੁੱਕਾ ਜੇਲ੍ਹ ਦੇ ਅੰਦਰ ਜਾ ਕੇ, ਤੇ ਪੂਰੀ ਕੌਮ ਦੀ ਨਜ਼ਰ ਕਿਤੇ ਨਾ ਕਿਤੇ ਮੰਡੌਲੀ ਜੇਲ੍ਹ ਦੇ ਉੱਤੇ ਆਉਂਦੀ ਵੀ ਜਥੇਦਾਰ ਸਾਹਿਬ ਨੇ। ਹੋਰ ਸਿੰਘ ਨੇ, ਅਗਰ ਇਸ ਤੋਂ ਪਹਿਲੇ ਦੀ ਗੱਲ ਕਰ ਲਈਏ ਤੇ ਤਿਹਾੜ ਜੇਲ੍ਹ ਦੇ ਅੰਦਰ ਵੀ 2-3 ਸਿੰਘਾਂ ਨੂੰ ਜੇ ਸ਼ਹੀਦ ਕੀਤਾ ਜਾ ਸਕਦਾ। ਤੁਹਾਨੂੰ ਕੀ ਲੱਗਦਾ ਹੈਗਾ ਕਿ ਜਿਵੇਂ ਇਹਨਾਂ ਦੇ ਪਰਿਵਾਰ ਦੇ ਪਿਤਾ ਜੀ ਨੇ ਕਿਹਾ ਹੈਗਾ ਕਿ ਜਿਹੜੇ ਦੂਸਰੇ ਤੁਹਾਡਾ ਨਿਹੰਗ ਧਿਰਾਂ ਦਾ ਆਪਸੀ ਜਿਹੜਾ ਝਗੜਾ ਹੈ ਉਹਦੀ ਵਜ੍ਹਾ ਵੀ ਹੋ ਸਕਦੀ ਹੈ, ਕਿਤੇ ਨਾ ਕਿਤੇ ਤੁਸੀਂ ਪ੍ਰਸ਼ਾਸਨ ਨੂੰ ਦੋਸ਼ੀ ਮੰਨਦੇ ਹੋ ਜਾਂ ਆਪਸੀ ਗੁੱਟਬੰਦੀ ਕਰਕੇ ਵਰਤਿਆ ਗਿਆ ਇਹ ਮੰਨਦੇ ਹੋ? ਦੇਖੋ ਜੀ, ਉੱਥੇ ਸਿੰਘ ਸਾਹਿਬ ਜੀ ਅਕਾਲ ਤਖਤ ਦੇ ਜਥੇਦਾਰ ਆਪ ਹਾਜ਼ਰ ਨੇ, ਬਾਬਾ ਜਗਤਾਰ ਸਿੰਘ ਜੀ। ਉਹਨਾਂ ਦੀ ਦੇਖ ਰੇਖ 'ਚ ਨਾਲ ਰਹਿੰਦਾ ਸੀ, ਉਹਨਾਂ ਦਾ ਸੇਵਕ ਸੀ, ਸਾਰੇ ਇਕੱਠੇ ਰਹਿੰਦੇ। ਬਾਣੀ ਪੜ੍ਹਨ ਵਾਲਾ ਬੱਚਾ ਸੀਗਾ ਬਿਲਕੁਲ। ਇੱਕ ਤਾਂ ਬਾਣੇ ਤੋਂ ਸ਼ਿਕਾਇਤ ਆਉਂਦੀ, ਬਾਣਾ ਕਹਿੰਦੇ ਸੀ ਵੀ ਤੂੰ ਕੋਈ ਪਟਕਾ ਬੰਨ੍ਹ ਕੇ ਸਿੰਪਲ ਰਹਿ, ਦੂਜੇ ਕੱਪੜੇ ਪਾ ਕੇ, ਬਾਣਾ ਨਹੀਂ ਪਾਉਣਾ, ਇਸ ਤਰ੍ਹਾਂ ਦੀ ਕਹਿੰਦੇ ਸੀ। ਤੇ ਇਹਦੇ ਵਿੱਚ ਹੁਣ ਤੁਸੀਂ ਆਪ ਸਿਆਣੇ ਹੋ ਵੀ ਜੇਲ੍ਹ ਕੋਈ ਪਰਸਨਲ ਤਾਂ ਦੁਸ਼ਮਣੀ ਉਹਦੇ ਨਾਲ ਹੋ ਨਹੀਂ ਸਕਦੀ, ਕਿਸੇ ਨਾ ਕਿਸੇ ਦਾ ਹੱਥ ਹੋ ਵੀ ਸਕਦਾ। ਇਹ ਆਪਾਂ ਕਹਿਬੇ ਕੋ ਸੋਭਾ ਨਹੀਂ ਦੇਖਿਆ ਹੀ ਪ੍ਰਵਾਨ। ਪਰ ਜੇ ਇਹਦੀ ਜਾਂਚ ਹੋਵੇ ਉੱਚ ਪੱਧਰੀ CBI ਕੋਈ ਵੀ, ਤਾਂ ਇਹ ਦੁੱਧੋਂ ਪਾਣੀ ਨਿਕਲ ਕੇ ਨਾ ਆਇਆ ਸਾਹਮਣੇ ਤਾਂ ਕਹਿ ਦਿਓ, ਫਿਰ ਕਈ ਆਉਣਗੇ। ਪੋਸਟਮਾਰਟਮ ਰਿਪੋਰਟ ਤੋਂ ਹੀ ਪਤਾ ਲੱਗ ਜਾਏਗਾ। ਹਾਂਜੀ, ਕਿਉਂਕਿ ਉਹਦੇ ਪੱਤਰਕਾਰ ਵੀ ਕਹਿੰਦੇ ਉਹ ਜੇਲ੍ਹ 'ਚ ਕਹਿੰਦੇ ਪੈਸਾ ਬੜਾ ਚੱਲਦਾ। ਮੈਂ ਆਪ ਸੁਣਿਆ ਪੱਤਰਕਾਰ ਸਾਹਿਬ ਜਿਹੜੇ ਉੱਥੇ ਆਏ ਸੀ ਨਾ ਸਾਡੀ ਖਬਰ ਲੈਣ, ਉਹਨਾਂ ਨੇ ਜਦੋਂ ਪੁੱਛਿਆ ਕਿਹੜੀ ਜੇਲ੍ਹ 'ਚ ਅਸੀਂ ਕਿਹਾ ਮੰਡੌਲੀ, ਉਹ ਕਹਿੰਦੇ ਉੱਥੇ ਤਾਂ ਪੈਸਾ ਬੜਾ ਚੱਲਦਾ, ਰਿਸ਼ਵਤ ਬੜੀ ਚੱਲਦੀ ਹੈ। ਤੇ ਫਿਰ ਮੈਂ ਇਹ ਮੂਹਰੋਂ ਕਿਹਾ, ਮੈਂ ਕਿਹਾ ਵੀ ਸਾਡੇ ਵੈਰੀਆਂ ਕੋਲੇ ਪੈਸੇ ਦੀ ਕੋਈ ਕਮੀ ਨਹੀਂ, ਜੇ ਕਹੀਏ ਲੱਖ ਦੀ ਲੋੜ ਆ ਕਰੋੜ ਲਾ ਸਕਦੇ ਬਿਨਾਂ ਮਤਲਬ ਤੋਂ। ਬਿਲਕੁਲ ਸੰਗਤ ਜੀ, ਅਸੀਂ ਇਸ ਸਾਰੇ ਮਸਲੇ ਨੂੰ ਆਪਣੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਤੱਕ ਪਹੁੰਚਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਰਕਾਰਾਂ ਦਾ ਸਾਡੀ ਕੌਮ ਦੇ ਸਿੰਘਾਂ ਦੇ ਲਈ ਕਹਿ ਲਈਏ ਤੇ ਜਿਹੜੇ ਸਾਡੇ ਨੌਜਵਾਨ ਹੈਗੇ ਨੇ ਜਿਹੜੇ ਕਿਸੇ ਨਾ ਕਿਸੇ ਕੇਸ ਦੇ ਅੰਦਰ ਜੇਲ੍ਹਾਂ 'ਚ ਬੰਦੇ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ। ਅਸੀਂ ਲਫ਼ਜ਼ ਦੱਸ ਸਕਦੇ ਹਾਂ, ਕਈ ਆਪਾਂ ਪਿਛਲੇ ਸਾਲਾਂ ਦੇ ਅੰਦਰ ਦੇਖ ਚੁੱਕੇ ਹਾਂ ਕਿ ਤਿਹਾੜ ਜੇਲ੍ਹ ਦੇ ਅੰਦਰ ਕਈ ਸਿੰਘਾਂ ਨੂੰ ਇਸੇ ਤਰੀਕੇ ਟੌਰਚਰ ਕਰਕੇ ਜਾਂ ਜ਼ਹਿਰ ਦੇ ਕੇ ਮਾਰ ਦਿੱਤਾ। ਉਹਦੀ ਇੱਕ ਕੜੀ ਦੇ ਤੌਰ ਦੇ ਉੱਤੇ ਆਪਾਂ ਇਸ ਕੇਸ ਨੂੰ ਦੇਖ ਸਕਦੇ ਹਾਂ। ਜਿਵੇਂ ਭਾਈ ਸਾਹਿਬ ਇੰਦਰਜੀਤ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਹੈਗਾ ਕਿ 2-4 ਦਿਨਾਂ 'ਚ ਵਕੀਲ ਦੇ ਰਾਹੀਂ ਜੋ ਕੇਸ ਫਾਈਲ ਕੀਤਾ ਗਿਆ, ਇਨਕੁਆਇਰੀ ਦੀ ਗੱਲ ਕੀਤੀ ਜਾ ਰਹੀ ਹੈਗੀ ਹੈ। ਤੇ ਅਗਲੀ ਅਪਡੇਟ
ਜਦੋਂ ਇਸ ਪੋਸਟਮਾਰਟਮ ਦੀ ਰਿਪੋਰਟ ਆ ਜਾਏਗੀ ਤੇ ਜੋ ਵੀ ਸਾਡੀ ਕੋਸ਼ਿਸ਼ ਹੋਏਗੀ ਅਸੀਂ ਵਕੀਲ ਸਾਹਿਬ ਨਾਲ ਵੀ ਗੱਲ ਕਰੀਏ, ਜਥੇਦਾਰ ਸਾਹਿਬ ਦੇ ਮੁਲਾਕਾਤੀ ਭਾਈ ਇਕਬਾਲ ਸਿੰਘ ਜਿਨ੍ਹਾਂ ਨਾਲ ਮੇਰੀ ਹੁਣੇ ਥੋੜ੍ਹੀ ਦੇਰ ਪਹਿਲੇ ਵੀ ਸਾਰੀ ਗੱਲਬਾਤ ਹੋਈ ਹੈ, ਜਥੇਦਾਰ ਸਾਹਿਬ ਤੱਕ ਵੀ ਆਪਾਂ ਇਸ ਗੱਲ ਨੂੰ ਪਹੁੰਚ ਕਰ ਦਿੱਤੀ ਹੈਗੀ। ਪਤਾ ਤਾਂ ਉਹਨਾਂ ਨੂੰ ਹੋਏਗਾ ਕਿਉਂਕਿ ਮੰਡੌਲੀ ਜੇਲ੍ਹ 'ਚ ਨੇ। ਅਗਲੀ ਅਪਡੇਟ ਲੈ ਕੇ ਆਪਣੇ ਚੈਨਲ ਦੇ ਰਾਹੀਂ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣੇ ਸਾਰੇ ਸਿੰਘਾਂ ਤੋਂ ਇਜਾਜ਼ਤ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੇ ਕਰ ਕੇ ਜਾਵੇ ਫਤਿਹ ਪਾਵੇ, ਸ਼ਹੀਦਾਂ ਸਿੰਘਾਂ ਨੂੰ ਭਾਵੇ, ਨਿਹਾਲ ਹੋ ਜਾਏ। ਸ੍ਰੀ ਅਕਾਲ। ਇੱਥੇ ਸੰਸਕਾਰ ਕਰਿਆ ਹੀ ਨਿਸ਼ਾਨ ਲੱਗ ਗਿਆ, ਅਮਰ ਹੋ ਗਿਆ ਭਜੰਗੀ ਦਾ।